ਵਿਊਅਰਸ ਬ੍ਰੇਕ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ। ਅਸੀਂ ਇਸ ਸੈਗਮੈਂਟ ਦੇ ਵਿੱਚ ਜਿਵੇਂ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਖੀ ਨੇ ਉਹਨਾਂ ਵੱਲੋਂ ਇਸ ਗੱਲ ਤੇ ਸਟ੍ਰੈਸ ਦਿੱਤਾ ਗਿਆ ਕਿ ਸਿਆਸੀਕਰਨ ਜਿਹੜਾ ਹੈ ਇਸ ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਹੋਇਆ ਇਸ ਸਾਰੇ ਇਸ਼ੂ ਦਾ ਉਹ ਨਾ ਕੀਤਾ ਜਾਵੇ। ਉਹੀ ਜਿਹੜੀ ਸਿਆਸਤ ਹੈ ਜਾਂ ਉਹੀ ਜਿਹੜੀ ਖੇਡ ਹੈ ਇਸ ਪੈਂਡੈਮਿਕ ਦੇ ਦੌਰ ਦੇ ਵਿੱਚ ਉਹ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਈਵਨ ਅੱਜ ਜਿਹੜੀ ਇੱਕ ਸਟੋਰੀ ਇੰਡੀਅਨ ਮੀਡੀਆ ਦੇ ਵਿੱਚ ਆਈ ਹੈ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਦੇ ਇੱਕ ਮੈਂਬਰ ਵੱਲੋਂ, ਜਿਹੜਾ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਹੈਗੇ ਆ, ਉਹਨਾਂ ਦਾ ਸਾਰਾ ਜਿਹੜਾ ਬੋਰਡ ਹੈ, ਉਹਨਾਂ ਦਾ ਥਿੰਕ ਟੈਂਕ ਕਹਿ ਲਓ, ਉਹਨਾਂ ਦੀ ਇੱਕ ਜਿਹੜੀ ਵਿਚਾਰਧਾਰਾ ਹੈ ਉਹ ਮੰਨੀ ਜਾ ਸਕਦੀ ਹੈ। ਉਹਦੇ ਵੱਲੋਂ ਸਿੱਧੇ ਤੌਰ 'ਤੇ ਇੰਡੀਕੇਸ਼ਨ ਦਿੱਤੀ ਗਈ ਹੈ ਵੀ ਇੱਕ ਪਾਸੇ ਪਾਕਿਸਤਾਨ ਬੈਠਾ ਆ, ਇਹ ਸਾਡੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਆ, ਸਾਡੇ ਨਾਲ ਵਿਤਕਰਾ ਕਰ ਰਹੇ ਆ ਅਤੇ ਸਾਡੇ 'ਤੇ ਪੌਟ ਸ਼ਾਟਸ ਜਿਹੜੇ ਆ ਉਹ ਸੁੱਟ ਰਹੇ ਆ। ਉਸੇ ਤਰ੍ਹਾਂ ਦਾ ਜਿਹੜਾ ਰਵੱਈਆ ਉਹਨਾਂ ਨੇ ਚੀਨ ਦੇ ਪ੍ਰਤੀ ਦਿਖਾਇਆ। ਸੋ ਸਿਆਸੀਕਰਨ ਵਾਲੀ ਜਿਹੜੀ ਗੱਲ ਹੈ ਜਾਂ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਦੂਜੇ ਨੂੰ ਠਿੱਠ ਕਰਨ ਵਾਲੀ ਲਾਈਨ ਜਿਹੜੀ ਹੈ ਉਹ ਚੱਲ ਰਹੀ ਹੈ। ਸੋ ਇਸ ਦੇ ਉੱਤੇ ਜਿਹੜੀ ਇਹ ਸਿਆਸਤ ਚੱਲ ਰਹੀ ਹੈ ਇਹਦੇ ਬਾਰੇ ਅਸੀਂ ਖਾਸ ਤੌਰ 'ਤੇ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ ਉਸ ਬਾਬਤ ਵਿਚਾਰਾਂ ਦੀ ਸਾਂਝ ਪਾਵਾਂਗੇ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਇਹ ਜਿਹੜੀ ਸਟੋਰੀ ਹੁਣ ਆਈ ਹੈ, ਇਸ ਸਾਰੇ ਮਾਮਲੇ ਨੂੰ ਖਾਸ ਤੌਰ 'ਤੇ ਚੀਨ ਅਤੇ ਪਾਕਿਸਤਾਨ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਇਹ ਸਟੈਂਡ ਸਿੱਧਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਦਾ ਕਿਹਾ ਜਾ ਸਕਦਾ, ਕੀ ਸਮਝਦੇ ਹੋ ਇਸ ਬਾਬਤ? ਵੀ ਕਿਤੇ ਨਾ ਕਿਤੇ ਇਹ ਤਾਂ ਨਹੀਂ ਲੱਗਦਾ ਵੀ ਇਸ ਸਾਰੇ ਪੈਂਡੈਮਿਕ ਦੇ ਚੱਲਦਿਆਂ ਇਨਸਾਨੀਅਤ ਜਿਹੜੀ ਹੈ ਉਹ ਇੱਕ ਪਾਸੇ ਰਹਿ ਜਾਂਦੀ ਹੈ ਅਤੇ ਜਿਹੜੀ ਸਿਆਸਤ ਹੈ ਉਹ ਹਾਵੀ ਹੋ ਜਾਂਦੀ ਹੈ? ਦੇਖੋ, ਜੇ ਅਸੀਂ ਭਾਰਤ ਦੇ ਹਵਾਲੇ ਨਾਲ ਗੱਲ ਕਰੀਏ ਤੇ ਜ਼ਾਹਰ ਹੈ ਕਿ ਉਹ ਇਸ ਸਾਰੇ ਦੁਖਾਂਤ ਚੋਂ ਵੀ, ਇਸ ਸਾਰੇ ਟ੍ਰੈਜਿਕ ਪਾਰਟ ਚੋਂ ਵੀ ਆਪਣੀ ਘਟੀਆ ਸਿਆਸਤ, ਆਪਣੇ ਹਿੰਦੂਤਵਾ ਦੇ ਏਜੰਡੇ ਔਰ ਨਫ਼ਰਤ ਦੇ ਏਜੰਡੇ ਨੂੰ ਹੀ ਅੱਗੇ ਤੋਰ ਰਹੇ ਨੇ। ਅਸੀਂ ਇਸ ਦਾ ਜ਼ਿਕਰ ਪਿਛਲੇ ਸੈਗਮੈਂਟ 'ਚ ਵੀ ਕੀਤਾ, ਲੇਕਿਨ ਕਿਉਂਕਿ ਅੱਜ ਜਦੋਂ ਕਿ ਮਿਸਟਰ ਤਿਲਕ ਦੇਵੇਸ਼ਰ, ਜਿਹੜਾ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਦਾ ਮੈਂਬਰ ਹੈ ਔਰ ਪਰਸਨਲੀ ਵੀ ਇਹ ਬੜਾ ਕਲੋਜ਼ ਹੈ ਅਜੀਤ ਡੋਵਲ ਦੇ, ਉਹਦਾ ਇੱਕ ਆਰਟੀਕਲ ਜਿਹੜਾ ਟ੍ਰਿਬਿਊਨ ਦੇ ਵਿੱਚ ਓਪੀਨੀਅਨ ਪੇਜ ਦੇ ਵਿੱਚ ਛਪਿਆ, ਮੇਰੀ ਜਦੋਂ ਉਸ ਦੇ ਉੱਤੇ ਨਜ਼ਰ ਗਈ ਤਾਂ ਮੈਨੂੰ ਲੱਗਾ ਕਿ ਵੀ ਇਹ ਨਾ ਸਿਰਫ ਵਿਦਨ ਕੰਟਰੀ ਇਹਨਾਂ ਨੇ ਤਬਲੀਗੀ ਜਮਾਤ ਨੂੰ ਆਧਾਰ ਬਣਾ ਕੇ ਮੁਸਲਮਾਨਾਂ ਦੇ ਖਿਲਾਫ ਪੂਰੀ ਪ੍ਰੋਪੇਗੈਂਡਾ ਲਾਈਨ ਵਿੱਢੀ, ਜਾਂ ਬਾਹਰੋਂ ਇਟਲੀ ਤੋਂ ਗਏ ਗ੍ਰੰਥੀ ਬਲਦੇਵ ਸਿੰਘ ਜਿਹੜੇ ਕਿ ਕਰੋਨਾ ਦਾ ਸ਼ਿਕਾਰ ਹੋਏ, ਉਹਨਾਂ ਨੂੰ ਆਧਾਰ ਬਣਾ ਕੇ ਸਾਰੇ ਡਾਇਸਪੋਰਾ ਸਿੱਖਾਂ ਦੇ ਖਿਲਾਫ ਪ੍ਰੋਪੇਗੈਂਡਾ ਲਾਈਨ ਵਿੱਢੀ ਔਰ ਇੱਕ ਨਫ਼ਰਤ ਦੀ ਲਾਈਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਆਲਮੋਸਟ 90,000 ਪੰਜਾਬੀ ਜਿਹੜੇ ਵਾਪਸ ਪੰਜਾਬ ਆਏ ਹੋਏ ਸੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਮੁਲਕਾਂ ਤੋਂ, ਜਰਮਨ, ਜਾਪਾਨ, ਫਰਾਂਸ, ਉਹਨਾਂ ਨੂੰ ਜਿਹੜਾ ਬਿਲਕੁਲ ਉਹਨਾਂ ਦੇ ਪਿੰਡਾਂ ਦੇ ਵਿੱਚ ਹੀ ਜ਼ਲੀਲ ਕਰਵਾਇਆ ਉਹਨਾਂ ਲੋਕਾਂ ਤੋਂ ਹੀ ਕਿ ਇਹ ਕਰੋਨਾ ਫੈਲਾਉਣ ਵਾਲੇ ਨੇ। ਔਰ ਉੱਥੇ ਹੁਣ ਇਹ ਇੱਕ ਜਿਹੜਾ ਉਸਦੀ ਲਿਖਤ ਹੈ ਸਿਕਿਉਰਿਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ, ਐਰੋਗੈਂਟ ਚਾਈਨਾ ਡਿਫਾਈਂਡ ਪਾਕ, ਔਰ ਇਹ ਕਹਿ ਕੇ ਉਸਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਹਾਲਾਂ ਚਾਹੀਦਾ ਤਾਂ ਇਹ ਸੀ ਕਿ ਜਿਸ ਅੰਦਾਜ਼ ਦੇ ਵਿੱਚ ਅਮਰੀਕਾ ਨੇ ਇਸ ਗੱਲ ਦੀ ਸ਼ੁਰੂਆਤ ਕੀਤੀ, ਉਸ ਨੂੰ ਚਾਈਨਾ ਵਾਇਰਸ, ਫੋਰਨ ਵਾਇਰਸ, ਫਿਰ ਵੁਹਾਨ ਵਾਇਰਸ, ਫਿਰ ਜਿਹੜਾ ਇਸ ਕਿਸਮ ਦੇ ਨਾਵਾਂ ਨਾਲ ਸ਼ੁਰੂਆਤ ਕਰਕੇ ਜ਼ਾਹਰਾ ਤੌਰ ਦੇ ਉੱਤੇ ਭਾਰਤ ਦੇ ਵਿੱਚ ਵੀ ਮੀਡੀਆ ਔਰ ਉਹਨਾਂ ਦਾ ਫੂਡ ਹੈਬਿਟਸ ਦੇ ਉੱਤੇ ਆ ਗਿਆ ਔਰ ਉਸ ਦੇ ਲਈ ਆਪਣੀ ਵੈਜੀਟੇਰੀਅਨਿਜ਼ਮ ਦਾ ਸੌਦਾ ਵੇਚਣ ਲੱਗ ਗਏ, ਗਾਂ ਮੂਤਰ ਵੇਚਣ ਲੱਗ ਗਏ। ਪਰ ਇਸ ਸਾਰੇ ਦੇ ਬਾਵਜੂਦ ਚਾਈਨਾ ਨੇ ਇਸ ਬਾਰੇ ਬੜਾ ਬੈਲੈਂਸ ਕਾਇਮ ਰੱਖਿਆ। UN ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਦਾ ਹੁਣ ਹੋਣੀ ਹੈ ਵੀਰਵਾਰ, ਪਰ ਆਲਰੇਡੀ ਜਿਹੜਾ 188 ਦੇਸ਼ਾਂ ਨੇ ਜਿਹੜਾ ਰੈਜ਼ੋਲੂਸ਼ਨ UN ਜਨਰਲ ਅਸੈਂਬਲੀ ਦੇ ਵਿੱਚ ਲਿਆਂਦਾ, ਉਹਦੇ 'ਚ ਬੜਾ ਕਲੀਅਰਲੀ ਕਿਹਾ ਕਿ ਭਾਈ ਇਸ ਸਾਰੇ ਦੁਖਾਂਤ ਨੂੰ ਰੇਸਿਜ਼ਮ ਦੇ ਨਾਲ ਜਾਂ ਕਿਸੇ ਜ਼ੀਨੋਫੋਬੀਆ ਦੇ ਨਾਲ, ਨਫ਼ਰਤ ਫੈਲਾਉਣ ਦੇ ਲਈ ਕਿਸੇ ਮੁਲਕ ਲਈ ਨਾ ਵਰਤਿਆ ਜਾਏ। ਪਰ ਸਾਨੂੰ ਇਹ ਲੱਗਦਾ ਕਿ ਵੀ ਅਜੀਤ ਡੋਵਲ ਦਾ ਜਿਹੜਾ ਏਜੰਡਾ ਹੈ ਉਸ ਨੂੰ ਹੀ ਅੱਗੇ ਤੋਰਨ ਦੀ ਲਾਈਨ ਹੈ। ਔਰ ਚਾਈਨਾ ਨੇ ਜ਼ਾਹਰ ਹੈ ਕਿ ਜਦੋਂ ਤੁਸੀਂ ਬਾਰ-ਬਾਰ ਇਹ ਬਲੇਮ ਗੇਮ ਕਰਦੇ ਹੋ ਤਾਂ 22 ਮਾਰਚ ਨੂੰ ਫਿਰ ਜਿਹੜਾ ਕਮਿਊਨਿਸਟ ਪਾਰਟੀ ਚਾਈਨਾ ਦਾ ਸਪੋਕਸਮੈਨ ਸੀ ਉਹਨੇ ਕਿਹਾ ਕਿ ਵੀ ਜੇ ਇਫ ਮੇਡ ਇਨ ਚਾਈਨਾ ਇਜ਼ ਕੰਟੇਜੀਅਸ then don't use made in China face masks, don't use made in China
personal protective equipment, don't use made in China ventilators. Only by doing so can you avoid the virus. ਇਹ ਉਹਨੇ ਤੰਜ਼ ਕੀਤੀ ਸੀ ਜਿਹੜਾ ਅਮਰੀਕਨ ਸਪੋਕਸਮੈਨ ਦੇ ਜਦੋਂ ਕਿ ਇਹ ਇੱਥੇ ਚੱਲ ਰਿਹਾ ਸੀ ਪ੍ਰੋਪੇਗੈਂਡਾ ਕਿ ਇਹ ਵੀ ਮੇਡ ਇਨ ਜਿਹੜਾ ਚਾਈਨਾ ਵਾਇਰਸ, ਉਹਨੇ ਕਿਹਾ ਜੀ ਜੇ ਇੰਨਾ ਹੀ ਤੁਹਾਨੂੰ ਚਾਈਨਾ ਨਾਲ ਨਫ਼ਰਤ ਹੈ ਫਿਰ ਸਾਡੇ ਬਣਾਏ ਮਾਸਕ ਜਿਹੜੇ ਨੇ, ਸਾਡੀਆਂ ਬਣਾਈਆਂ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ ਜਿਹੜੀਆਂ ਕਿਟਸ ਨੇ ਜਾਂ ਵੈਂਟੀਲੇਟਰਸ ਨੇ ਉਹਨਾਂ ਦਾ ਇਸਤੇਮਾਲ ਨਾ ਕਰੋ। ਸੋ ਇਹ ਮੈਂ ਸਮਝਦਾ ਵੀ ਬੜਾ ਨੈਚੁਰਲ ਜਿਹਾ ਰਿਐਕਸ਼ਨ ਸੀ। ਔਰ ਉਸ ਤੋਂ ਬਾਅਦ ਵੀ ਚਾਈਨਾ ਨੇ ਭਾਰਤ ਨੂੰ ਵੀ ਕਿੰਨੇ ਲੱਖ ਗਲਵਜ਼ ਔਰ ਕਿਟਸ ਔਰ ਦੂਸਰੀਆਂ ਜਿਹੜੀਆਂ ਨੇ ਉਹ ਗੁੱਡਵਿਲ ਜੈਸਚਰ ਦੇ ਤੌਰ ਤੇ ਵਿਦਆਊਟ ਟੇਕਿੰਗ ਐਨੀ ਮਨੀ ਦਿੱਤੀਆਂ। ਅਮਰੀਕਾ ਨੂੰ ਵੀ ਉਹਨਾਂ ਨੇ ਅਮਰੀਕਾ ਦੀ ਡਿਮਾਂਡ ਦੇ ਉੱਤੇ ਇਹ ਪ੍ਰੋਵਾਈਡ ਕੀਤਾ। ਔਰ ਇਸ ਸਾਰੇ ਚੋਂ ਉਹਨਾਂ ਨੇ ਜਿਹੜਾ ਮੈਸੇਜ ਹੁਣ ਇਹ ਸਿਕਿਉਰਿਟੀ ਐਡਵਾਈਜ਼ਰ ਦੇ ਰਿਹਾ ਹੈ ਕਿ ਆਉਣ ਵਾਲੇ ਪੀਰੀਅਡਸ ਔਰ ਇਹ ਵਰਲਡ, ਇਹ ਮੈਨੂੰ ਲੱਗਦਾ ਵੀ ਜੋ ਉਹ ਕਹਿ ਰਿਹਾ ਇਹ ਅਮਰੀਕਾ ਦੇ ਨਾਲ ਕਾਲਾ ਮਾਲਾ ਕਰਕੇ ਲਾਈਨ ਹੈ ਕਿ ਵੀ ਇਸ ਸਾਰੇ ਚੋਂ ਜਿਹੜਾ ਇਸ ਗੱਲ ਦਾ ਹੁਣ ਧਿਆਨ ਰੱਖੋ ਫਿਊਚਰ ਦੇ ਵਿੱਚ ਕਿ ਜਿਹੜਾ ਵਰਲਡ ਚਾਈਨਾ ਨੂੰ ਆਊਟਸੋਰਸਿੰਗ ਨਾ ਕਰੇ, ਕਿਉਂਕਿ ਜਿਹੜਾ ਆਊਟਸੋਰਸਿੰਗ ਹੈ ਜੇ ਸਭ ਕੁਝ ਚਾਈਨਾ ਦੇ ਵਿੱਚ ਹੈ ਤੇ ਇਹਦਾ ਮਤਲਬ ਇਹ ਹੋਏਗਾ ਕਿ ਵੀ ਈਵਨ ਬੇਸਿਕ ਮੈਡੀਕਲ ਇਕਵਿਪਮੈਂਟ ਦੇ ਲਈ ਵੀ ਔਰ ਡਰੱਗਸ ਦੇ ਲਈ ਵੀ ਦੁਨੀਆ ਜਿਹੜਾ ਉਹ ਚਾਈਨਾ ਦੇ ਉੱਤੇ ਡਿਪੈਂਡੈਂਟ ਹੈ। ਕਿ ਜਦੋਂ ਹੁਣ ਅਮਰੀਕਾ ਨੂੰ ਇਸ ਗੱਲ ਦੀ ਸਮਝ ਆਈ ਹੈ ਕਿ ਵੀ ਇਹ ਕਿੰਨੀ ਫੇਟਲ ਡਿਸਐਡਵਾਂਟੇਜ ਹੈ। ਔਰ ਈਵਨ ਨਿਊਯਾਰਕ ਟਾਈਮਜ਼ ਨੇ ਵੀ ਇੱਕ ਆਰਟੀਕਲ ਜਿਹੜਾ ਉਹਦੇ 'ਚ ਕੋਟ ਕੀਤਾ ਹੈ, ਉਹਨੇ ਕਿਹਾ ਕਿ ਜੀ ਜੇ ਜੋ ਚਾਈਨਾ ਦੇ ਲੋਕ ਇਹ ਕਹਿ ਰਹੇ ਨੇ ਵੀ ਜੇ ਅਸੀਂ ਐਕਸਪੋਰਟ ਆਫ ਡਰੱਗਸ ਜਿਹੜਾ ਹੈ ਉਹ ਬੰਦ ਕਰ ਦਈਏ ਤੇ ਯੂਨਾਈਟਿਡ ਸਟੇਟਸ ਵੁੱਡ ਸਿੰਕ ਇਨਟੂ ਦ ਹੈਲ ਆਫ ਅ ਨੋਵਲ ਕੋਰੋਨਾ ਵਾਇਰਸ ਐਪੀਡੈਮਿਕ, ਕਿ ਵੀ ਇਹਦੇ ਹੋਰ ਡੂੰਘੇ ਖੂਹ ਦੇ ਵਿੱਚ ਉਤਰੇਗਾ। ਇਹ ਪਤਾ ਨਹੀਂ ਕਿਹਾ ਕਿ ਨਹੀਂ ਕਿਹਾ, ਪਰ ਇਹ ਇਹਨਾਂ ਦੇ ਜਿਹੜੇ ਸੋਰਸ ਨੇ ਔਰ ਜਿਸ ਢੰਗ ਨਾਲ ਉਹਨੂੰ ਇੰਡੀਅਨ ਮੀਡੀਆ ਔਰ ਇਹ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਲਾਈਨ ਵਾਲੇ ਮਲਟੀਪਲਾਈ ਕਰ ਰਹੇ ਨੇ। ਸੋ ਇਹ ਇਹਨਾਂ ਦਾ ਇਹੀ ਕਹਿਣਾ ਹੈ ਕਿ ਜੀ ਹੁਣ ਜਦੋਂ ਇਹ ਕੋਰੋਨਾ ਵਾਇਰਸ ਜਿਹੜਾ ਪਾਰਟ ਹੈ ਐਪੀਡੈਮਿਕ ਜਾਂ ਪੈਂਡੇਮਿਕ ਓਵਰ ਹੋਏਗਾ ਤੇ ਆਊਟਸੋਰਸਿੰਗ ਬੰਦ ਕਰੋ ਚਾਈਨਾ ਨੂੰ। ਮਤਲਬ ਇਹ ਹੈ ਕਿ ਸਾਨੂੰ ਦਿਓ ਆਊਟਸੋਰਸਿੰਗ, ਔਰ ਇਹ ਨਹੀਂ ਹੈ। ਔਰ ਇਹਨਾਂ ਦਾ ਆਪਣਾ ਹਾਲ ਦੇਖੋ ਕਿ ਕਿਵੇਂ ਟਰੰਪ ਨੇ ਧੱਕਾ ਮਾਰਿਆ ਵੀ ਤੁਸੀਂ ਦਿੰਦੇ ਹੋ ਕਿ ਨਹੀਂ ਸਾਨੂੰ ਹਾਈਡਰੋਕਲੋਰੋਕੁਇਨ, ਔਰ 24 ਘੰਟੇ ਦੇ ਵਿੱਚ ਬੈਂਡ ਕੀਤਾ ਹੈ। ਔਰ ਉਹਨਾਂ ਦਾ ਮੀਡੀਆ ਖਬਰਾਂ ਦੀ ਹੈਡਲਾਈਨ ਲਾ ਰਿਹਾ ਕਿ ਟਰੰਪ ਨੇ ਕਿਵੇਂ ਮੋਦੀ ਨੇ ਟਰੰਪ ਨੂੰ ਮਜਬੂਰ ਕੀਤਾ ਕਲੋਰੋਕੁਇਨ ਮੰਗਣ ਦੇ ਲਈ। ਇਹਦੇ ਚੋਂ ਵੀ ਆਪਣੀ ਵਿਕਟਰੀ ਕੱਢ ਰਹੇ ਨੇ। ਹਾਲਾਂਕਿ ਜਿੰਨੇ ਕਿ ਇਹਨਾਂ ਦੀ ਬੇਇੱਜ਼ਤੀ ਹੋਈ ਉਸ ਤੋਂ ਬਾਅਦ ਇਹਨਾਂ ਨੇ ਤਰਲਾ ਕੀਤਾ ਉਹਨੇ ਟਰੰਪ ਨੂੰ ਕਿ ਜੀ ਸਾਡਾ ਤਾਂ ਰਿਹਾ ਕੱਖ ਨਹੀਂ। ਤੇ ਕੱਲ ਟਰੰਪ ਨੇ ਵੀ ਉੱਤੇ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਮਾੜੀ ਮੋਟੀ ਟਿਪ ਕਰ ਦਿੱਤੀ। ਉਹਨੇ ਕਿਹਾ ਕਿ ਜੀ ਦੇਖੋ ਬੜੀ ਫਰੈਂਡਸ਼ਿਪ ਦਿਖਾਈ ਹੈ ਸਾਨੂੰ ਬੜੀ ਇਹ ਯਾਦ ਰਹੇਗੀ। ਹਰ ਇੱਕ ਨੂੰ ਪਤਾ ਹੈ ਵੀ 24 ਘੰਟੇ ਪਹਿਲਾਂ ਰੀਟੈਲੀਏਸ਼ਨ ਦੀ ਥ੍ਰੈਟ ਸੀ, ਨਾ ਕਿ ਕੋਈ ਇਹ ਫਰੈਂਡਸ਼ਿਪ ਦੀ ਗੱਲ ਸੀ। ਔਰ ਇੰਡੀਅਨ ਲੋਕ ਜਿਹੜੇ ਨੇ ਇਹਨੂੰ 62 ਦੇ ਨਾਲ ਜੋੜ ਕੇ ਕਿ ਜਦੋਂ ਚਾਈਨਾ ਨੇ ਹਮਲਾ ਕੀਤਾ ਸੀ ਅਮਰੀਕਾ ਨੇ ਸਾਨੂੰ ਇਕਵਿਪਮੈਂਟ ਦਿੱਤੀ ਸੀ ਜਾਂ ਜਹਾਜ਼ ਭੇਜੇ ਸੀ ਔਰ ਦੂਸਰਾ ਦਿੱਤਾ ਸੀ ਔਰ ਅਸੀਂ ਇਹ ਪੇ ਬੈਕ ਕੀਤਾ। ਹੁਣ ਹਰ ਇੱਕ ਨੂੰ ਪਤਾ ਹੈ ਵੀ ਹਕੀਕਤ ਕੀ ਹੈ। ਪਰ ਇਸ ਮੌਕੇ ਨੂੰ ਡੋਵਲ ਦੀ ਜਿਹੜੀ ਇਹ ਟੀਮ ਹੈ ਉਹ ਚਾਈਨਾ ਔਰ ਪਾਕਿਸਤਾਨ ਦੇ ਖਿਲਾਫ ਪ੍ਰਚਾਰ ਦੇ ਲਈ ਵਰਤ ਰਹੀ ਹੈ। ਔਰ ਇਸ ਲਿਖਤ ਦੇ ਵਿੱਚ ਅਖੀਰ 'ਚ ਉਹ ਕਹਿੰਦਾ ਹੈ ਕਿ ਚਾਈਨਾ ਕੈਨ ਨਾਟ ਐਸਕੇਪ the consequences of its disastrous action that allowed the deadly virus to spread globally. कि चीन इधर ਲਈ ਜ਼ਿੰਮੇਵਾਰ ਹੈ। While there continues to be a debate on how the virus started in Wuhan, there is no doubt about its spread. Despite knowing about human transmission, China allowed 7 million people, including from Wuhan, to travel to all parts of the world. कि जी ਦੁਨੀਆ 'ਚ ਫੈਲਾਈ ਚਾਈਨਾ ਨੇ ਹੈ ਕਿ ਉਹਨਾਂ ਨੇ ਜਾ ਲੈਣ ਦਿੱਤੇ ਸਾਰੇ। ਦਿਸ ਇਜ਼ ਕ੍ਰਿਮੀਨਲ ਐਂਡ ਚਾਈਨਾ ਵਿਲ ਹੈਵ ਟੂ ਬੀ ਹੈਲਡ ਅਕਾਊਂਟੇਬਲ। No amount of bribing the World Health Organization and disinformation would help it escape responsibility. ਹੁਣ ਇਹਦੇ 'ਚ ਦੋ ਗੱਲਾਂ ਦੇਖਣ ਵਾਲੀਆਂ ਨੇ। ਇੱਕ ਗੱਲ ਇਹ ਕਲੀਅਰ ਹੈ ਕਿ ਜੇ ਪ੍ਰੈਜ਼ੀਡੈਂਟ ਟਰੰਪ ਜਾਂ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹੈਡ ਨੂੰ ਚਾਈਨਾ ਪੱਖੀ ਚਾਈਨੀਜ਼ ਏਜੰਟ ਕਿਹਾ ਤੇ ਡੋਵਲ ਔਰ ਮੋਦੀ ਸਰਕਾਰ ਉਸੇ ਲਾਈਨ ਨੂੰ ਫੋਲੋ ਕਰਦੀ ਹੈ। ਇਹ ਕਹਿ ਰਹੀ ਹੈ ਕਿ ਜਿਵੇਂ ਬ੍ਰਾਈਬ ਕੀਤਾ WH, ਹੁਣ ਉਹਨੂੰ ਕਰਪਸ਼ਨ ਦਾ ਦੋਸ਼ ਦੇ ਰਹੇ ਨੇ ਕਿ ਵੀ ਇਹ ਜਿਹੜਾ ਹੈ। ਔਰ ਨਾਲ ਹੀ ਉਹਨਾਂ ਨੇ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਯੂਨੈਸਕੋ ਦੇ ਵਿੱਚ ਹਿਊਮਨ ਰਾਈਟ ਕਾਉਂਸਲ ਨੂੰ
ਜਿਹੜਾ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਨੂੰ ਇਹਨਾਂ ਦੀ ਇੱਕ ਆਰਗੇਨਾਈਜੇਸ਼ਨ ਜੱਜਾਂ ਦੀ ਇੱਕ ਦੂਜੀ ਰਾਹੀਂ ਇੰਡੀਆ ਦੀ ਇਹ ਪੈਟੀਸ਼ਨ ਕਰਵਾਈ ਹੈ ਕਿ ਚਾਈਨਾ ਜਿਹੜਾ ਉਹ ਇਸ ਦਾ ਹਰਜਾਨਾ ਦੇ। ਹੁਣ ਇੱਕ ਪਾਸੇ ਤਾਂ ਇਹਦੇ ਚ ਜ਼ਾਹਰ ਹੈ ਕਿ ਜਿਹੜਾ WHO ਦੇ ਖਿਲਾਫ ਵੀ ਕੈਂਪੇਨ ਹੈ ਉਹ ਅਮਰੀਕਾ ਔਰ ਇੰਡੀਆ ਦਾ ਟੁਗੈਦਰ ਹੈ, ਔਰ ਇਹ ਸਿਕਿਉਰਿਟੀ ਐਡਵਾਈਜ਼ਰ ਡੋਵਲ ਦਾ ਹੁਣ ਪਾਕਿਸਤਾਨ ਨੂੰ ਵੀ ਟਾਰਗੇਟ ਨਾਲ ਕਰਦਾ ਹੈ। ਫਿਰ ਉਹ ਕਹਿੰਦਾ ਆਵਰ ਵੈਸਟਰਨ ਨੇਬਰ ਪਾਕਿਸਤਾਨ ਇਜ਼ ਇਨ ਲੀਗ ਬਾਈ ਇਟਸੈਲਫ starting from the first case on February 26th. The number of confirmed cases have jumped to over 2,400 at a time when the world was battling the pandemic. The Pakistan representative during SAARC video conference raised the issue of communication restraints and medical supplies in Jammu and Kashmir. देखो किवें ये lopsided ਜਿਹੜੀ coverage है, ਹਾਲਾਂਕਿ ਇਮਰਾਨ ਖਾਨ ਦੀ ਸਰਕਾਰ ਨਾ ਵੀ ਕਰ ਸਾਰਕ ਦੀ ਕਾਨਫਰੰਸ ਕਰਾਉਣ ਦੇ ਲਈ ਜਿਹੜਾ ਸਾਊਥ ਏਸ਼ੀਆ ਰੀਜਨਲ ਕੋਆਪਰੇਸ਼ਨ ਆਰਗੇਨਾਈਜੇਸ਼ਨਸ ਦੀ ਮੋਦੀ ਨੇ ਵੀਡੀਓ ਕਾਨਫਰੰਸ ਕਰਨਾ ਪ੍ਰਪੋਜ਼ ਕੀਤਾ। ਬਾਕੀਆਂ ਨੇ ਤਾਂ ਮੰਨਣਾ ਸੀ। ਪਾਕਿਸਤਾਨ ਦੇ ਕੋਲ ਆਪਸ਼ਨ ਸੀ ਕਿ ਜੋ ਤੁਸੀਂ ਕਸ਼ਮੀਰ 'ਚ ਕੀਤਾ ਹੋਇਆ ਹੈ, ਜੋ ਤੁਸੀਂ ਭਾਰਤ ਦੇ ਮੁਸਲਮਾਨਾਂ ਨਾਲ ਕਰ ਰਹੇ ਹੋ, ਜ਼ਾਹਰ ਹੈ ਕਿ ਵੀ ਅਸੀਂ ਇਹਦੇ ਸ਼ਾਮਲ ਨਹੀਂ ਹੁੰਦੇ। ਪਰ ਮੈਂ ਸਮਝਦਾ ਵੀ ਪਾਕਿਸਤਾਨ ਨੇ ਸਟੇਟਸਮੈਨਸ਼ਿਪ ਦਿਖਾਈ, ਭਾਵੇਂ ਉਹਨਾਂ ਦਾ ਜੂਨੀਅਰ ਮਿਨਿਸਟਰ ਹੀ ਉਹਦੇ ਚ ਆਇਆ, ਲੇਕਿਨ ਉਹ ਲਾਈਨ ਤੇ ਆਏ। ਔਰ ਜ਼ਾਹਰ ਹੈ ਵੀ ਉਹਨਾਂ ਨੇ ਕਹਿਣਾ ਸੀ ਕਿ ਵੀ ਇਸ ਵੇਲੇ ਜਿਹੜਾ ਇਹ ਪੈਂਡੇਮਿਕ ਬਣਿਆ ਹੋਇਆ ਹੈ ਇਸ ਕਰੋਨਾ ਦਾ, ਕਸ਼ਮੀਰ ਦੇ ਵਿੱਚ ਜੋ ਤੁਸੀਂ ਉਹਨਾਂ ਦੇ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਨੇ ਉਹਨਾਂ ਨੂੰ ਈਜ਼ ਕਰੋ, ਲੋਕਾਂ ਦੇ ਕੋਲ ਮੌਕਾ ਹੋਏ ਆਪਣੀ ਗੱਲ ਜਿਹੜੀ ਹੈ ਤਾਂ ਕਿ ਉਹ ਬਿਮਾਰੀ ਦੇ ਨਾਲ ਜੂਝ ਸਕਣ। ਔਰ ਉਹਨੂੰ ਇਹ ਸਿਕਿਉਰਿਟੀ ਐਡਵਾਈਜ਼ਰ ਡੋਵਲ ਦਾ ਪਿੱਲਾ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਜੀ ਦੇਖੋ ਸਾਰਕ ਦੀ ਵੀਡੀਓ ਕਾਨਫਰੰਸ ਵੀ ਜਿਹੜਾ ਹੈ ਪਾਕਿਸਤਾਨ ਨੇ ਉਹ ਇਸ ਦਾ ਜਿਹੜਾ ਕਸ਼ਮੀਰੀਆਂ ਦਾ ਇਸ਼ੂ ਲੈ ਆਂਦਾ। ਔਰ ਫਿਰ ਉਹਨਾਂ ਨੇ ਚਾਈਨਾ ਨੂੰ ਵੀ ਕਿਹਾ ਕਿ ਜੀ ਇਹ ਜੰਮੂ ਕਸ਼ਮੀਰ ਦੇ ਬਾਰੇ ਸਿਕਿਉਰਿਟੀ ਕਾਉਂਸਲ ਦੀ ਐਮਰਜੈਂਸੀ ਮੀਟਿੰਗ ਸੱਦੀ ਜਾਏ। ਔਰ ਇਹ ਉਹਨੂੰ ਐਡਵਾਈਸ ਕਰ ਰਿਹਾ ਪਾਕਿਸਤਾਨ ਨੂੰ ਕਿ ਜੀ ਤੁਸੀਂ ਜਿਹੜਾ ਉਹ ਖਰਾਬੀ ਕਰ ਰਹੇ ਹੋ। ਜਿਹੜੇ ਆਜ਼ਾਦ ਜੰਮੂ ਐਂਡ ਕਸ਼ਮੀਰ ਗਿਲਗਤ ਦੇ ਵਿੱਚ 200 ਦੇ ਜ਼ਿਆਦਾ ਕੇਸ ਨੇ, ਔਰ ਪੰਜਾਬ ਦੇ ਕੇਸ ਵੀ ਪਾਕਿਸਤਾਨੀ ਪੰਜਾਬ ਦੇ ਲਿਆ ਕੇ ਆਰਮੀ ਜਿਹੜੀ ਹੈ ਉਹ ਆਜ਼ਾਦ ਕਸ਼ਮੀਰ ਦੇ ਵਿੱਚ ਸ਼ਿਫਟ ਕਰ ਰਹੀ। ਦੇਖੋ ਕਿਵੇਂ ਮਿਸ ਇਨਫੋਰਮੇਸ਼ਨ ਇਹ ਪਲਾਂਟ ਕਰਦੇ ਨੇ, ਕਿਹੜੇ ਕੇਸ ਪੰਜਾਬ ਦੇ ਕਸ਼ਮੀਰ 'ਚ ਜਾ ਰਹੇ ਨੇ। ਪਰ ਇਹ ਮਕਸਦ ਇਹੀ ਹੈ ਕਿ ਵੀ ਇਸ ਜਿਹੜਾ ਦੁਖਾਂਤਕ ਦੌਰ ਦੇ ਵਿੱਚ ਵੀ ਇਹ ਸਾਰੇ ਜਿਹੜੇ ਨੇ ਇਹ ਸਾਰੇ ਨੂੰ ਅੱਗੇ ਤੋਰ ਰਹੇ ਨੇ ਮਿਸ ਇਨਫੋਰਮੇਸ਼ਨ ਕੈਂਪੇਨ ਨੂੰ। ਔਰ ਪਾਕਿਸਤਾਨ ਨੂੰ ਕਹਿ ਰਹੇ ਨੇ ਜੋ ਬਿਲਕੁਲ ਉਹਨਾਂ ਦਾ ਹੈਲਥ ਕੇਅਰ ਸਿਸਟਮ ਕਲੈਪਸ ਹੋ ਗਿਆ, ਕੋਈ ਉੱਥੇ ਬਿਸਤਰੇ ਨਹੀਂ ਨੇ, ਵੈਂਟੀਲੇਟਰ ਨਹੀਂ ਨੇ, N95 ਤੁਸੀਂ ਆਪਣੇ ਡਾਕਟਰਾਂ ਨਰਸਾਂ ਦਾ ਅੱਜ ਮੈਂ ਦੇਖ ਰਿਹਾ ਸੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਨਰਸਿਸ ਦੀ ਜਿਹੜੀ ਯੂਨੀਅਨ ਹੈ ਉਹਨਾਂ ਨੇ ਕਿਹਾ ਵੀ ਸਾਨੂੰ ਮਰਵਾ ਰਹੇ ਨੇ, ਕੁਆਰੰਟਾਈਨ ਵੀ ਕੀਤਾ ਹੋਇਆ, ਔਰ ਜਿੱਥੇ 30 ਨਰਸਾਂ ਰੱਖੀਆਂ ਉਹਨਾਂ ਦੇ ਕੋਲ ਕੋਈ ਬਾਥਰੂਮ ਨਹੀਂ ਹੈ। ਔਰ ਉਸ ਸਾਰੇ ਦੇ ਬਾਵਜੂਦ ਉਹਨਾਂ ਨੇ ਕਿਹਾ ਜੀ ਸਾਡੇ ਕੋਲ ਫਿਰ ਕੋਈ ਚੋਇਸ ਨਹੀਂ ਰਹੇਗੀ ਕਿ ਅਸੀਂ ਜਿਹੜਾ ਹੈ ਇਹ ਨਾ ਕਰੀਏ ਕਿਉਂਕਿ ਸਾਨੂੰ ਕੁਝ ਵੀ ਪ੍ਰੋਵਾਈਡ ਨਹੀਂ ਕੀਤਾ ਜਾ ਰਿਹਾ। ਜੇ ਦਿੱਲੀ ਦੇ ਵਿੱਚ ਇਸ ਲੈਵਲ ਦੇ ਉੱਤੇ ਹੋ ਰਿਹਾ ਤੇ ਫਿਰ ਅੰਦਾਜ਼ਾ ਲਾਓ ਕਿ ਵੀ ਬਾਕੀ ਭਾਰਤ ਦੇ ਵਿੱਚ ਲਖਨਊ ਦੀਆਂ ਖਬਰਾਂ ਨੇ, ਪਟਨਾ ਸਾਹਿਬ ਦੀਆਂ ਨੇ, ਕਾਨਪੁਰ ਦੀਆਂ ਨੇ, ਉੱਥੇ ਕੀ ਚੱਲ ਰਿਹਾ, ਕਿਵੇਂ ਉੱਥੇ ਜਿਹੜੀ ਹੈ ਟੋਟਲ ਇੱਕ ਕਲੈਪਸ ਹੋਇਆ ਹੋਇਆ ਸਾਰਾ ਸਿਸਟਮ। ਪਰ ਇਸ ਦੇ ਉੱਤੇ ਤਾਂ ਇਹੀ ਕਹਿਣਾ ਬਣਦਾ ਹੈ ਕਿ ਭਾਈ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰੋ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਔਰ ਪਾਕਿਸਤਾਨ ਦੇ ਖਿਲਾਫ ਇਹ ਭਾਰਤੀ ਏਜੰਸੀਆਂ ਦੀ ਲਾਈਨ ਇਸ ਲੈਵਲ ਤੇ ਜਾ ਕੇ ਇਸ ਦੁਖਾਂਤ ਦੇ ਪੀਰੀਅਡ 'ਚ ਇਹ ਦੱਸਦੀ ਹੈ ਵੀ ਇਹਨਾਂ ਦੇ ਕੋਲ ਕੋਈ ਇਨਸਾਨੀਅਤ ਨਾਂ ਦੀ ਚੀਜ਼ ਇਹਨਾਂ ਦੇ ਅੰਦਰ ਨਹੀਂ ਹੈ। ਔਰ ਇਹ ਇਸ ਸਾਰੇ ਦੇ ਵਿੱਚ ਵੀ ਜਿਹੜਾ ਆਪਣੀਆਂ ਵੋਟਾਂ ਗਿਣ ਰਹੇ ਨੇ, ਇਸ ਸਾਰੇ ਦੇ ਵਿੱਚ ਵੀ ਆਪਣੇ ਨਫ਼ਰਤ ਦੇ ਏਜੰਡੇ ਨੂੰ ਹੀ ਅੱਗੇ ਤੋਰ ਰਹੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ ਇਹਨਾਂ ਸਾਰੇ ਟੌਪਿਕਸ ਦੇ ਉੱਤੇ। ਸੋ ਸਾਡਾ ਜਿਹੜਾ ਸਮਾਂ ਹੈ ਅੱਜ ਦੇ ਪ੍ਰੋਗਰਾਮ ਦਾ ਉਹ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ। ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਦੁਨੀਆ ਭਰ ਦੇ ਵਿੱਚੋਂ, ਮੈਂ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਉਮੀਦ ਕਰਦਾ ਅੱਜ ਦੀ ਜਿਹੜੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਇਸ ਵਿਚਾਰ ਚਰਚਾ ਤੋਂ ਬਾਅਦ ਤੁਹਾਡੇ ਜਿਹੜੇ ਸਵਾਲ ਹੈਗੇ ਆ ਜਾਂ ਜਿਹੜੇ ਤੁਹਾਡੇ ਸੁਝਾਅ ਨੇ ਉਹ ਤੁਸੀਂ ਸਾਨੂੰ ਈਮੇਲ ਰਾਹੀਂ ਜਾਂ ਸੋਸ਼ਲ ਮੀਡੀਆ ਤੇ ਮੈਸੇजेस ਰਾਹੀਂ ਵੀ ਭੇਜ ਸਕਦੇ ਹੋ। sos@tv84.tv ਤੇ ਤੁਸੀਂ ਸਾਨੂੰ
ਈਮੇਲ ਲਿਖ ਸਕਦੇ ਹੋ। ਜਾਂਦੇ ਜਾਂਦੇ ਜ਼ਰੂਰ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਵੀ ਡੋਨੇਸ਼ਨਸ ਭੇਜ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ www.tv84.tv। ਇਸ ਦੇ ਨਾਲ ਵਿਊਅਰਸ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ ਨੂੰ ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।